ਅੱਜ ਤਾਂ ਸਾਨੂੰ ਕੋਈ ਵਧੀਆ ਜੀ ਬਾਤ ਸੁਣਾ, ਜਿਹੜੀ ਕੋਈ ਹੋਵੇ ਨਾ ਮਤਲਬ ਵਧੀਆ ਜੀ ਐਨ। ਲੈ ਕੇ ਤੁਹਾਨੂੰ ਮੈਂ ਗੱਲ ਸੁਣਾਉਣਾ। ਬਾਤ ਉਹ ਸੁਣਨੀ ਚਾਹੀਦੀ ਆ ਜਿਹਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੰਦੇ ਦੇ ਉੱਤੇ ਅਸਰ ਪੈਂਦਾ ਹੋਵੇ। ਹਾਂ ਠੀਕ ਆ, ਤੁਹਾਨੂੰ ਬਾਤ ਸੁਣਾਉਣਾ ਮੈਂ ਸ਼ੇਰ ਤੇ ਗਧੇ ਦੀ। ਵਾਹ ਵੀ ਵਾਹ, ਪਹਿਲੀ ਵਾਰ ਕੰਬੀਨੇਸ਼ਨ ਸੁਣ ਰਿਹਾ ਮੈਂ। ਸ਼ੇਰ ਤੇ ਗਧਾ। ਅੱਛਾ, ਜੰਗਲ ਦੇ ਵਿੱਚ ਸ਼ੇਰ ਰਹਿੰਦਾ ਸੀ। ਕੰਜਰ ਦਾ ਬੜਾ ਹੀ ਤਕੜਾ ਹੈ। ਉਹ ਇਕੱਲੇ ਨਹੀਂ, ਕਦੀ ਮੱਝਾਂ, ਕਦੀ ਗਾਈਆਂ, ਕਦੀ ਹਾਥੀ, ਕਦੀ ਗੈਂਡੇ, ਉਹ ਇਕੱਲੇ ਨਹੀਂ ਜਾ ਕੇ ਢਾਲਣੇ। ਅੱਛਾ, ਦਲੇਰ ਸੀ ਪੂਰਾ। ਦਲੇਰ ਪੂਰਾ ਸੀ, ਜਾਣ ਕੇ ਉਹ ਕੋਈ ਛੱਡਿਆ ਨਹੀਂ। ਹੰਕਾਰ ਵੀ ਉਹਨੂੰ ਬਹੁਤ ਹੋ ਗਿਆ। ਉਹਨੂੰ ਕਹਿਣਾ ਬਾ ਜੋ ਮੈਂ ਹੈ ਨਾ ਉਹੋ ਹੀ ਮੈਂ ਆ, ਮੇਰੇ ਤੋਂ ਬਿਨਾਂ ਹੋਰ ਕੁਝ ਹੈ ਨਹੀਂ। ਨਾ ਕੋਈ ਮੇਰੇ ਵਰਗਾ ਸ਼ੇਰ ਅੱਗੇ ਹੋਇਆ ਰਾਜਾ, ਤੇ ਨਾ ਕਹਿੰਦਾ ਹੁਣ ਮੇਰੇ ਵਰਗਾ ਫੇਰ ਹੋਣਾ। ਹੁਣ ਤੈਨੂੰ ਪਤਾ ਜਿਹੜਾ ਹੰਕਾਰ ਹੁੰਦਾ ਇਹ ਸਾਲਾ ਮਾੜਾ ਹੁੰਦਾ, ਬੰਦੇ ਨੂੰ ਮੈਂ ਹੀ ਮਾਰਦੀ ਮੈਂ ਮਾਰ ਜਾਂਦੀ ਆ। ਉਹ ਏਦਾਂ ਹੀ ਆਕੜਿਆ ਨਾ, ਜਿੱਦਾਂ ਵੀ ਮੈਂ ਕੀ ਹੁੰਨਾ ਕਰਦਾ। ਉਹ ਇੱਕ ਦਿਨ ਮੱਝਾਂ ਦਾ ਝੁੰਡ ਖੜਾ ਸੀ। ਉਹਨੇ ਇੱਕ ਮੱਝ ਨੂੰ ਜਾ ਕੇ ਫੜ ਲਿਆ। ਤੈਨੂੰ ਪਤਾ ਬਫਲੋ ਜਿਹੜੀ ਅਫਰੀਕਾ ਚ ਦਿਖਾਉਂਦੇ ਹੁੰਦੇ ਆ, ਵੱਡੇ ਸਿੰਘ। ਹਾਂ, ਉਹਨੂੰ ਫੜ ਲਈ। ਉਹ ਫੜ ਕੇ ਛੱਡ ਲਈ ਥੱਲੇ। ਉਹਨੂੰ ਕੀ ਪਤਾ ਸੀ ਉਧਰੋਂ ਮੱਝਾਂ ਹੋਰ ਆ ਗਈਆਂ। ਇੱਕ ਨੇ ਮੱਝ ਨੇ ਆਈ ਨਾ ਸਿੰਘ ਦੇ ਕੇ ਚੱਕ ਕੇ ਉੱਪਰ ਮਾਰਿਆ, ਇੱਥੇ ਸਕਿਨ ਪਾਰਟਸ ਦੀ ਸਾਰੀ ਉਹਦੀ। ਤਾਂ ਉੱਥੋਂ ਜਾਨ ਬਚਾ ਕੇ ਮਸੀਂ ਬਜਿਆ ਉਹ, ਮਗਰ ਭੱਜੀਆਂ ਮੱਝਾਂ ਉਹਦੇ। ਬਾਪੇ ਪੁੱਛਣਾ ਉਹ ਮੋਹਰੇ ਮਾਰੇ, ਮੱਝਾਂ ਮਗਰ। ਸਾਰਾ ਹੰਕਾਰ ਉਹਦਾ ਟੁੱਟ ਗਿਆ। ਹੁਣ ਬਾਹਰ ਆ ਕੇ ਬਹਿ ਗਿਆ, ਜ਼ਖਮ ਲੱਗਾ ਹੋਇਆ। ਉੱਥੇ ਕਿਹੜਾ ਡਾਕਟਰ ਸੀ ਉਹਦੇ ਜਿਹਨਾਂ ਨੂੰ ਸੀ ਦੇਣਾ ਸੀ। ਹੁਣ ਜੰਗਲ 'ਚ ਰਹਿੰਦਾ ਵਿਚਾਰਾ, ਬੜਾ ਔਖਾ। ਮਾੜਾ ਲਾਗੇ ਜਾ ਕੇ ਟੋਭੇ ਜਾਂ ਪਾਣੀ ਪੂਣੀ ਜਾਂ ਪੀ ਜਾਵੇ, ਮਿੱਟੀ ਲਾਈ ਜਾਵੇ ਆਪਣੇ, ਪਰ ਕਿੱਥੇ ਹੋਣਾ ਸੀ। ਟਾਈਮ ਲੰਘਦਾ ਗਿਆ। ਹੁਣ ਹੋਇਆ ਕੀ, ਹੁਣ ਸ਼ੇਰਾਂ ਵਿੱਚ, ਜੰਗਲ ਦੇ ਜਾਨਵਰਾਂ ਦੇ ਵਿੱਚ ਜਦੋਂ ਤਕੜੇ ਹੁੰਦੇ ਆ ਨਾ, ਜਿੱਡਾ ਵੱਡਾ ਤਕੜਾ ਬੰਦਾ ਜਾਂ ਸ਼ੇਰ, ਉਹਨੂੰ ਉਨਾ ਹੀ ਪਹਿਲਾ ਦਰਜਾ ਮਿਲਦਾ ਰਿਸਪੈਕਟ ਦਾ। ਹੁਣ ਇਹ ਤਕੜਾ ਸੀ, ਜਦੋਂ ਵਿਸ਼ਕਾਰੀਆਂ ਨੇ ਕਰਨਾ ਜਾਂ ਕਿਸੇ ਹੋਰ ਨੇ ਵੀ ਕਰਨਾ, ਖਾਣ ਨੂੰ ਪਹਿਲਾਂ ਨਹੀਂ ਮਿਲਦਾ ਸੀ। ਅੱਛਾ, ਹੁਣ ਕੀ ਹੋਇਆ, ਹੁਣ ਲੱਗ ਗਈ ਸੱਟ। ਹੁਣ ਦੌੜਨਾ ਹੋਵੇ ਕੋਲੋਂ, ਸ਼ਿਕਾਰ ਕੋਈ ਹੱਥ ਨਾ ਆਵੇ। ਔਰ ਦੂਜੇ ਜਿਹੜੇ ਸੀ, ਜਿਹੜੇ ਅੱਗੇ ਪਿੱਛੇ ਖੜੇ ਹੁੰਦੇ ਲਾਈਨਾਂ ਦੇ ਵਿੱਚ, ਉਹਨਾਂ ਦਾ ਆ ਗਿਆ ਸੂਤ ਵੀ ਹੁਣ ਸੈੱਟ ਕਰਦੇ ਹੈ। ਸਾਰਿਆਂ ਨੇ ਵਾਰੀ ਖਾ ਲੈਣਾ। ਇਹ ਵਿਚਾਰੇ ਖੂੰਜੇ ਲੱਗੇ ਰਹਿਣ, ਜੇ ਮਾੜਾ ਬਾਅਦ ਹੋਣਾ ਉਹਨਾਂ ਪਰ ਢਾ ਲੈਣਾ। ਅੱਛਾ ਹੈ, ਤੇ ਦਿਨ ਲੰਘਦੇ ਗਏ। ਇਹ ਵਿਚਾਰਾ ਕਮਜ਼ੋਰ ਹੋਈ ਗਿਆ। ਉਹ ਜੋ ਹੱਡੀਆਂ ਹੁੱਡੀਆਂ ਬਚਣੀਆਂ ਮਾੜੀਆਂ ਮੋਟੀਆਂ, ਮਾਸ ਮੂਝਾ, ਕੋਈ ਚੂਆਚਾ ਮਾਰ ਲਿਆ, ਕੋਈ ਏਦਾਂ ਨਿੱਕੀ ਮੋਟੀ ਚੀਜ਼ ਮਾਰ ਕੇ ਵਿਚਾਰਾ ਗੁਜ਼ਾਰਾ ਕਰਦਾ ਸੀ। ਇੱਕ ਇਹਦਾ ਗਿੱਦੜ ਫਰੈਂਡ ਸੀ, ਜਦੋਂ ਚੰਗਾ ਤਗੜਾ ਹੁੰਦਾ ਸੀ ਉਹਦਾ ਫਰੈਂਡ ਬਣਿਆ ਸੀ ਉਹਦੇ, ਕਿਉਂਕਿ ਸ਼ੇਰ ਤਗੜਾ ਸੀ, ਇਹਨੂੰ ਕੋਈ ਲੋੜ ਨਹੀਂ ਸੀ ਗਿੱਦੜਾਂ ਨੂੰ ਮਾਰਨ ਦੀ, ਇਸ ਲਈ ਉਹਦਾ ਗਿੱਦੜ ਦਾ ਫਰੈਂਡ ਬਣ ਗਿਆ। ਜਦੋਂ ਦਿਨ ਬਹੁਤ ਮਾੜੇ ਆ ਗਏ ਨਾ, ਸ਼ੇਰ ਉਹਦੇ ਕੋਲ ਗਿੱਦੜ ਕੋਲ ਕਹਿੰਦਾ ਯਾਰ ਬਈ ਮੇਰਾ ਤਾਂ ਬਹੁਤ ਮੰਦਾ ਹਾਲ ਆ। ਉਹ ਕਹਿੰਦਾ ਬੜੇ ਭਾਈ ਕੀ ਗੱਲ ਹੋਈ? ਕਹਿੰਦਾ ਯਾਰ ਦੇਖ, ਜਦੋਂ ਮੈਂ ਕਮਾਉਂਦਾ ਸੀ ਤੇ ਸਾਰੇ ਕਿਤੇ ਮਗਰ ਫਿਰਦੇ ਸੀ। ਕਹਿੰਦਾ ਹੁਣ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ, ਮੈਂ ਜ਼ਖਮੀ ਹੋ ਗਿਆ। ਉਹ ਜਿਹੜੇ ਮੇਰੇ ਮਗਰ ਫਿਰਦੇ ਸੀ ਹੁਣ ਮੇਰੀ ਜਾਨ ਦੇ ਮਗਰ ਪਏ ਹੋਏ ਆ, ਖਾਣ ਨੂੰ ਦਿੰਦਾ ਕੋਈ ਕੁਛ ਨਹੀਂ। ਮੈਂ ਤਾਂ ਬਹੁਤ ਬੁਰਾ ਹਾਲ ਹੈ, ਤੂੰ ਤਾਂ ਮਰ ਜਾਣਾ ਚੰਗਾ, ਵੀ ਤੂੰ ਮੇਰੀ ਮਦਦ ਕਰ। ਕਹਿੰਦਾ ਕੀ ਮਦਦ ਕਰਾਂ? ਕਹਿੰਦਾ ਦੇਖ, ਕੋਈ ਬੁੱਢਾ ਠੇਰਾ ਜਾਂ ਜਾਨਵਰ ਲੱਭ ਕੇ ਲਿਆ ਮੇਰੇ ਲਈ ਇੱਥੇ, ਜਿਹਨੂੰ ਮੈਂ ਫੜ ਲਵਾਂ ਛੇਤੀ। ਉਹ ਗਿੱਦੜ ਕਹਿੰਦਾ ਵੀ ਦੇਖ ਬੜੇ ਭਾਈ, ਜਿਹੜੇ ਜੰਗਲ ਦੇ ਜਾਨਵਰ ਆ ਉਹ ਸਾਰੇ ਚਲਾਕ ਆ, ਉਹਨਾਂ ਦਾ ਆਉਣਾ ਨਹੀਂ। ਉਹਨਾਂ ਸਾਰਿਆਂ ਨੂੰ ਪਤਾ ਵੀ ਤਾਂ ਢਾਲਣਾ ਉਹਨਾਂ ਨੂੰ, ਕਿਸੇ ਨਹੀਂ ਕਹਿੰਦਾ ਆਉਣਾ। ਪਰ ਜੇ ਕਹਿੰਦਾ ਨਾ, ਮੈਂ ਕਹਿੰਦਾ ਪਿੰਡ ਆਉਂਦਾ ਜਾਂਦਾ ਰਹਿਣਾ, ਮੈਂ ਪਿੰਡ ਵੱਲ ਜਾਣਾ, ਜੇ ਉੱਥੇ ਕੋਈ ਜਾਨਵਰ ਮੈਨੂੰ ਮਿਲ ਗਿਆ ਨਾ, ਉਹ ਮੈਂ ਤੇਰੇ ਲੈ ਆਉਂ। ਉਹ ਕਹਿੰਦਾ ਠੀਕ ਆ। ਉਹ ਜਾਂਦਾ ਪਿੰਡ ਨੂੰ, ਸਭ ਤੋਂ ਪਹਿਲਾਂ ਜੇ ਖੂਹ ਦੇ ਲਾ ਕੇ ਜਾਂਦਾ ਤਾਂ ਮੱਝ ਬੰਨੀ ਹੁੰਦੀ ਆ। ਮੱਝ ਪੱਠੇ ਖਾਣ ਦੀ ਖੁਰਲੀ 'ਚ। ਉਹ ਜਾ ਕੇ ਭੈਣ ਜੀ ਕੀ ਹਾਲ ਚਾਲ ਆ? ਕਹਿੰਦੇ ਮੈਂ ਗਿੱਦੜਾ ਠੀਕ ਆ, ਤੂੰ ਦੱਸ। ਹਾਂ ਬੜੇ ਚਿਰਾਂ ਬਾਅਦ ਆਇਆ ਤੂੰ ਐਤਕੀ? ਉਹ ਆਹੋ ਭੈਣ ਮੇਰੀ, ਤੈਨੂੰ ਪਤਾ ਜੰਗਲ 'ਚ ਰਹਿੰਦੇ ਉੱਥੇ ਕੰਮ ਕਾਰ ਬਹੁਤ ਆ, ਮੌਜਾਂ ਲੱਗੀ ਜਾਂਦੇ, ਦਿਲ ਹੀ ਨਹੀਂ ਕਰਦਾ ਕਈ ਵਾਰੀ। ਅੱਜ ਮੈਂ ਕਿਹਾ ਚਲੋ ਸਾਰੇ ਭੈਣ ਭਰਾ ਨੂੰ ਮਿਲਿਆ ਉਹਨੇ। ਅੱਛਾ ਚਲ ਬਹੁਤ ਚੰਗਾ। ਕਹਿੰਦੀ ਕੀ ਕਰਨਾ ਆ? ਉਹ ਕੁਛ ਨਹੀਂ, ਮੈਂ ਸੋਚਿਆ ਭੈਣ ਨੂੰ ਸੈਰ ਹੀ ਕਰਾ ਲਿਆਈਏ। ਕਹਿੰਦੀ ਅੱਛਾ ਕਿੱਥੇ? ਜੰਗਲ 'ਚ। ਕਹਿੰਦਾ ਉਹ ਕਹਿੰਦੇ ਜੰਗਲ 'ਚ ਕੀ ਆ? ਲੈ ਭੈਣੇ ਤੈਨੂੰ ਪਤਾ ਨਹੀਂ। ਕਹਿੰਦਾ ਇੱਥੇ, ਕਹਿੰਦਾ ਨਿੱਕੇ ਥੋੜੇ ਪੱਠਿਆਂ ਉੱਤੇ ਤੂੰ ਮਰਨ ਨਹੀਂ ਆ, ਹੈ ਮਾਲਕ ਤੈਨੂੰ ਕੁੱਟਦਾ ਵੀ ਆ, ਦੁੱਧ ਵੀ ਪਾਉਂਦਾ, ਜੰਗਲ ਦੇ ਵਿੱਚ ਤੈਨੂੰ ਕੁਛ ਵੀ ਨਹੀਂ ਕਰਨਾ ਪੈਣਾ। ਕਹਿੰਦੀ ਅੱਛਾ। ਸਾਰੀ ਕਹਿੰਦਾ ਦਿਹਾੜੀ ਜਿੰਨਾ ਜਿੱਦਾਂ ਦਾ ਮਰਜ਼ੀ ਘਾਹ ਖਾਈ, ਐੜਾ ਘਾਹ। ਕਹਿੰਦਾ ਨਿੱਕੇ ਤੋਂ ਲੈ ਕੇ ਵੱਡਾ ਘਾਹ, ਨਾ ਕਿਸੇ ਨੂੰ ਦੁੱਧ ਦੇਣ ਦੀ ਲੋੜ ਆ। ਤੇਰੇ ਕਹਿੰਦਾ ਕੱਟੇ ਬੱਚੇ ਜਿੱਦਾਂ ਨਹੀਂ ਉਹ ਵੀ ਮਰ ਜਾਂਦੇ ਆ,
ਹੈ ਤੂੰ ਮੇਰੇ ਨਾਲ ਚੱਲ। ਹਾਂ ਪਹਿਲਾਂ ਤਾਂ ਤਿਆਰ ਹੋ ਕੇ ਕਹਿੰਦੀ ਗੱਲ ਸੁਣ ਗਿੱਦੜਾ, ਮੈਂ ਗੱਲਾਂ ਬੜੀਆਂ ਸੁਣੀਆਂ, ਬੇਸ਼ੱਕ ਮੇਰਾ ਮਾਲਕ ਮੇਰਾ ਦੁੱਧ ਲੈ ਲੈਂਦਾ ਹਨਾ, ਪਰ ਕਹਿੰਦੇ ਮੇਰੀ ਜਾਨ ਤਾਂ ਸੇਫ ਆ ਇੱਥੇ, ਮੈਨੂੰ ਪੱਠੇ ਪਾਉਂਦਾ ਚੱਲ ਕੋਈ ਨਹੀਂ, ਮੈਨੂੰ ਪੱਠੇ ਦੇ ਦਿੰਦਾ, ਮੇਰੇ ਤੋਂ ਦੁੱਧ ਲੈ ਲੈਂਦਾ, ਉਹਦਾ ਕੋਈ ਉਹ ਨਾ ਕੋਈ ਉਹਦਾ ਨੁਕਸਾਨ ਆ ਤੇ ਨਾ ਕੋਈ ਮੇਰਾ ਨੁਕਸਾਨ ਆ, ਵੀ ਤੂੰ ਕਿਤੇ ਹੋਰ ਲੱਭ ਲਾ ਜਾ ਕੇ। ਉਹ ਨਿੰਮੂ ਝਾੜਾ ਜਾ ਹੋ ਕੇ ਚਲ ਗਿਆ, ਮੋਰੇ ਉਹ ਟੱਕਰਿਆ ਕਿ ਇਹਨੂੰ ਫੜਦਾ। ਉਹ ਕਹਿੰਦਾ ਕਿੱਦਾਂ ਉੱਠਾ, ਬੜਾ ਭਾਰ ਲੱਦਿਆ ਤੇਰੇ ਉੱਤੇ। ਕਹਿੰਦਾ ਯਾਰ ਕੀ ਕਰਾਂ ਮੈਂ, ਕਹਿੰਦਾ ਸਾਲਾ ਮੇਰਾ ਮਾਲਕ ਜਿਹੜਾ ਨਾ, ਕਹਿੰਦਾ ਖਾਣ ਨੂੰ ਕੋਈ ਦਿੰਦਾ ਨਹੀਂ, ਕਹਿੰਦਾ ਭਾਰ ਲਾ ਦਿੰਦਾ, ਕਦੀ ਕਹਿੰਦਾ ਸ਼ਹਿਰ ਨੂੰ ਭੇਜ ਦਿੰਦਾ, ਕਦੀ ਕਹਿੰਦਾ ਦੂਜੇ ਪਿੰਡ ਨੂੰ ਭੇਜ ਦਿੰਦਾ, ਮੈਂ ਤਾਂ ਤੰਗ ਆਇਆ ਪਿਆ। ਕਹਿੰਦਾ ਲੈ ਫਿਰ ਉੱਠਾ, ਜਦੋਂ ਤੰਗ ਆਇਆ ਵੀ ਚੱਲ ਮੇਰੇ ਨਾਲ। ਕਹਿੰਦਾ ਕਿੱਥੇ, ਕਹਿੰਦਾ ਜੰਗਲ 'ਚ। ਕਹਿੰਦਾ ਜੰਗਲ 'ਚ ਕੀ ਆ? ਉਹ ਕਹਿੰਦਾ ਕਮਲਿਆ ਨਾ ਕੰਮ ਨਾ ਕਾਰ, ਪਹਿਲਾਂ ਬੈਠੇ ਜਿੱਦਾਂ ਦਾ ਮਰਜ਼ੀ ਘਾਹ ਖਾ ਲੈ, ਕਹਿੰਦਾ ਬੈਠੇ ਦਾ ਕਹਿੰਦਾ ਤੂੰ ਦੁੱਗਣਾ ਹੋ ਜਾਣਾ ਇਦੂ ਹੋਦਾ ਹੋਈ ਸੱਚੀ। ਕਹਿੰਦਾ ਲੈ ਗੱਲ ਹੀ ਕੋਈ ਨਹੀਂ, ਮੈਂ ਤੈਨੂੰ ਖਾ ਲਾ। ਕਹਿੰਦਾ ਯਾਰ ਮੈਂ ਸੁਣਿਆ ਤੇ ਸ਼ੇਰ ਸ਼ੂਰ ਬਹੁਤ ਰਹਿੰਦੇ ਆ। ਉਹ ਲੈ ਕਹਿੰਦਾ ਆਪਾਂ ਲੋਕੀ ਕਹਿੰਦੇ ਮੇਰੀ ਕਹਿੰਦਾ ਸਾਰੇ ਸ਼ੇਰਾਂ ਨਾਲ ਬਣੀ ਹੋਈ ਆ, ਤੈਨੂੰ ਕੋਈ ਕੁਛ ਨਹੀਂ ਕਹਿੰਦਾ। ਕਹਿੰਦਾ ਮੈਂ ਇੱਥੇ ਆਉਂਦਾ ਜਾਂਦਾ ਕਿੰਨੇ ਸਾਲ ਮੈਨੂੰ ਹੋ ਗਏ, ਮੈਨੂੰ ਤਾਂ ਕੁਝ ਨਹੀਂ ਹੋਇਆ। ਉਹ ਫਿਰ ਕਹਿੰਦਾ ਯਾਰ ਕਿੱਧਰ ਗੱਲ ਸੁਣ ਮੇਰੀ, ਕਹਿਣ ਜਦੋਂ ਮਰਜ਼ੀ ਗਈ ਜਾ, ਠੀਕ ਆ। ਕਹਿੰਦਾ ਮਾਲ ਕੰਮ ਕਰਾਉਂਦਾ ਨਾਲ ਮਾੜਾ ਮੋਟਾ ਖਾਣ ਨੂੰ ਦੇਈ ਜਾਂਦਾ, ਠੀਕ ਆ। ਕਹਿੰਦਾ ਮੈਂ ਜੰਗਲ 'ਚ ਨਹੀਂ ਜਾਣਾ, ਜਾਨ ਆ ਤੇ ਜਹਾਨ ਆ ਹੈ। ਗੋਲ ਵੀ ਨਾ ਕਰਦੀ ਤਾਂ ਗਿੱਦੜ ਦਾ ਮੂੰਹ ਝੋੜ ਜਿਹਾ ਹੋਇਆ ਤੇ ਬਾਹਰ ਗਿਆ ਗਧਾ, ਉਹਨੇ ਗੱਲਾਂ ਸੁਣ ਲਿਆ ਤਾਂ ਲਾ ਲਾ ਕੇ ਇੱਦਾਂ ਵੀ ਕੀ ਕਰਦਾ ਗਧਾ, ਹਾਂ ਮੂਰਖ। ਉਹ ਕੋ ਚੱਲ ਗਿਆ, ਉਹ ਕਹਿੰਦਾ ਬੜੇ ਭਾਈ ਕੀ ਹਾਲ ਆ, ਬਹੁਤ ਸੋਹਣਾ। ਕਹਿੰਦਾ ਗਿੱਦੜਾ ਕੀ ਕਰਦਾ? ਕਹਿੰਦਾ ਬਸ ਮੈਂ ਫਿਰਨ ਤੋਂ ਆਇਆ ਸੀਗਾ, ਸੋਚਿਆ ਵੀ ਤੁਹਾਡੇ ਕਿਸੇ ਭੈਣ ਭਰਾ ਦਾ ਵਕਤ ਕੱਢ ਦੇਵਾਂ। ਕਹਿੰਦਾ ਕੋਈ ਮੰਨਦਾ ਹੀ ਨਹੀਂ। ਕਹਿੰਦਾ ਕਿੱਦਾਂ ਦਾ ਵਕਤ? ਕਹਿੰਦਾ ਤੂੰ ਆਪਣੇ ਹਾਲ ਦੇਖ ਲਾ। ਕਹਿੰਦਾ ਤੂੰ ਸਵੇਰੇ 2-4 ਬੋਰੀਆਂ ਲੈ ਆਇਆ, ਕਹਿੰਦਾ ਹੁਣ ਤੇ ਮਾਰਿਆ ਪਿੱਛੇ ਹੁਣ ਡੰਡਾ, ਤੇ ਕਹਿੰਦਾ ਰੂੜੀਆਂ ਤੇ ਚੁੱਕਦਾ ਫਿਰਦਾ ਹੈ। ਇੰਨਾ ਸੋਹਣਾ ਸੁਨੱਖਾ ਤੂੰ ਜਾਨਵਰ, ਕਹਿੰਦਾ ਕਿੰਨੀ ਸੋਹਣੀ ਤੇਰੀ ਪੂਛ, ਕਿੰਨੇ ਸੋਹਣੇ ਤੇਰੇ ਕੰਨ। ਕਹਿੰਦਾ ਜਦੋਂ ਤੂੰ ਮੂੰਹ ਕੱਢਦਾ ਦੰਦ ਦੀਦੇ, ਕਹਿੰਦਾ ਇੰਨੇ ਸੋਹਣੇ। ਮੈਂ ਕਹਿੰਦਾ ਇੰਨਾ ਬੰਦਾ ਹਾਸਾ ਸੋਹਣਾ ਦੇਖਿਆ ਨਹੀਂ ਕੋਈ ਨਹੀਂ ਜਿੰਨਾ ਤੂੰ ਆ। ਕਹਿੰਦਾ ਸੱਚੀ? ਕਹਿੰਦਾ ਹਾਂ। ਕਹਿੰਦਾ ਮੈਂ ਸੋਹਣਾ? ਲੈ ਕਹਿੰਦਾ ਯਾਰ ਬਿਮਾਰੀ ਕਹਿੰਦਾ ਪਤਾ ਕੀ ਆ, ਲੋਕਾਂ ਨੂੰ ਪਤਾ ਨਹੀਂ ਸੁਆਪਣ ਕੀ ਆ, ਇੱਥੇ ਸਾਲਾ ਮੁੱਲ ਨਹੀਂ ਪੈਣਾ ਤੇਰਾ, ਚੱਲ ਮੇਰੇ ਨਾਲ ਜੰਗਲ 'ਚ ਮੁੱਲ ਪੈਣਾ ਤੇਰਾ। ਕਹਿੰਦਾ ਸੱਚੀ? ਕਹਿੰਦਾ ਹਾਂ। ਕਹਿੰਦਾ ਐਵੇਂ ਪੱਠੇ ਪੁੱਠੇ ਕੌਣ? ਲੈ ਕਹਿੰਦਾ ਪੱਠੇ ਪੁੱਠੇ ਪਾਉਣ ਦੀ ਕਿਹੜੀ ਗੱਲ ਕਰਦਾ ਤੂੰ, ਉੱਥੇ ਕਹਿੰਦਾ ਐਰੜਾ ਘਾਹ, ਕਹਿੰਦਾ ਤੇ ਖਾ ਖਾ ਕੇ ਕਹਿੰਦਾ ਰੰਗ ਹੀ ਬਦਲ ਜਾਣਾ। ਕਹਿੰਦਾ ਅੱਛਾ ਬਈ, ਕਹਿੰਦਾ ਆ ਚੱਲੀਏ, ਚੱਲ ਫਿਰ। ਕਹਿੰਦਾ ਉਹ ਆ ਗਿਆ ਉਹਦੀਆਂ ਗੱਲਾਂ 'ਚ, ਝਾਂਸੇ 'ਚ ਆ ਗਿਆ ਤਾਂ ਖੋਤਾ ਆਰਾਮ ਨਾਲ ਉਹਨੂੰ ਤੁਰ ਪਿਆ। ਕਰਦੇ ਕਰਦੇ ਪੁੱਛਿਓ ਕਿੰਨੀ ਕੁ ਦੂਰ ਆ, ਮਤ ਲੱਗ ਗਈ ਆ। ਕਹਿੰਦਾ ਆ ਜਾ ਚੱਲੀਏ। ਕਰਦਾ ਕਰਦਾ ਜੰਗਲ 'ਚ ਲੈ ਗਿਆ। ਉੱਧਰ ਵਿਚਾਰਾ ਸਵੇਰ ਦਾ ਗਿਆ, ਗਿੱਦੜ ਤਕਾਲਾਂ ਵੀ ਮੁੜ ਗਈ, ਸ਼ੇਰ ਵਿਚਾਰਾ ਡੀਕਣ ਡਿਆ, ਭੁੱਖ ਲੱਗੀ, ਬੁਰਾ ਦਾ ਹਾਲ। ਜਦੋਂ ਖੋਤਾ ਉਹਨੂੰ ਦੇਖਿਆ ਨਾ ਉਹਦਾ, ਉਹਨੂੰ ਗਿੱਦੜ ਦੀ ਵੀ ਵੇਟ ਨਹੀਂ ਕੀਤੀ, ਉਹਨੂੰ ਛਾਲ ਮਾਰੀ ਉਹਦੇ ਉੱਤੇ। ਜਦੋਂ ਛਾਲ ਮਾਰੀ ਨਾ, ਖੋਤੇ ਨੂੰ ਉਸੇ ਵੇਲੇ ਮੁੰਡਾ ਤਾਂ ਭੱਜ ਗਿਆ। ਅੱਛਾ। ਉਹਦਾ ਹੱਥ ਨਹੀਂ ਆਇਆ, ਉਹ ਦੌੜ ਗਿਆ ਪੂਛ ਚੱਕ ਕੇ, ਤਾਂ ਗਿੱਦੜ ਨੇ ਮੂੰਹ ਜੋੜਿਆ। ਕਹਿੰਦਾ ਬੜੇ ਭਾਈ, ਕਹਿੰਦਾ ਤੂੰ 2 ਮਿੰਟ ਵੇਟ ਨਹੀਂ ਸੀ ਕਰ ਸਕਦਾ? ਮੈਨੂੰ ਲੈ ਕੇ ਆਇਆ ਸੀ, ਮੈਨੂੰ ਤੇ ਬਿਠਾ ਦੇਣਾ ਸੀ, ਪਾ ਦੇਣਾ ਸੀਗਾ, ਤੂੰ ਕਿਤਾ ਫੇਰ ਡੱਫ ਲੈਂਦਾ ਉਹਨੂੰ, ਰੀਕਦਾ ਸਹੀ ਮੈਨੂੰ। ਸ਼ੇਰ ਵੀ ਮੂੰਹ ਝੋੜਾ ਜਿਹਾ ਹੋ ਗਿਆ, ਯਾਰ ਬਹੁਤ ਮਾੜਾ ਹੋਇਆ, ਮਸੀ ਕਹਿੰਦਾ ਸਾਲੇ ਮੈਨੂੰ ਤਾਂ ਭੁੱਖ ਬਹੁਤ ਲੱਗੀ, ਮੈਂ ਤਾਂ ਇਸੇ ਰੀਕ 'ਚ ਬੈਠਾ ਸੀ। ਕਹਿੰਦਾ ਜਾ ਫਿਰ ਮੁੜ ਕੇ ਲੈ ਗਿਆ। ਉਹ ਕਹਿੰਦਾ ਨਾ ਬਈ, ਕਹਿੰਦਾ ਹੋਰ ਜਾਨਵਰ ਲਾਇਆ? ਕਹਿੰਦਾ ਬੜੀ ਕੋਸ਼ਿਸ਼ ਕੀਤੀ, ਕੋਈ ਨਹੀਂ ਮੰਨਦਾ। ਕਹਿੰਦਾ ਇਹ ਗਧਾ ਸੀ ਇੱਕ ਬਾਂਦਰ, ਜਿਹੜਾ ਮੰਨ ਗਿਆ। ਕਹਿੰਦਾ ਇਹਦਾ ਤੈਂ ਪੱਠਾ ਬਿਠਾ ਦਿੱਤਾ। ਕਹਿੰਦਾ ਹੁਣ ਵੀ ਕਿੱਦਾਂ ਹੋਊ? ਕਹਿੰਦਾ ਯਾਰ ਗਿੱਦੜਾ ਦੇਖ, ਮੈਂ ਤੈਨੂੰ ਕਿੰਨਾ ਖਾਣਾ ਖਿਲਾਇਆ ਸਾਰੀ ਉਮਰ, ਤੈਨੂੰ ਸਪੈਸ਼ਲ ਦਿੰਦਾ ਹੁੰਦਾ ਸੀ ਪੀਸ, ਵੀ ਮੇਰੀ ਹੁਣ ਇੰਨੀ ਹੈਲਪ ਕਰਨੀ ਤਾਂ ਮੈਂ ਮਰ ਜਾਣਾ। ਗਿੱਦੜ ਕਹਿੰਦਾ ਚੰਗਾ ਯਾਰ ਮੈਂ ਫੇਰ ਦੇ ਦਿੰਦਾ, ਕੱਲ੍ਹ ਨੂੰ ਸਵੇਰ ਨੂੰ ਜਾਊਂਗਾ। ਫੇਰ ਚੱਲ ਗਿਆ ਸਵੇਰ ਨੂੰ, ਗਧਾ ਉੱਥੇ ਤੁਰਿਆ ਫਿਰੇ। ਉਹ ਕਹਿੰਦਾ ਬੜੇ ਭਾਈ, ਲੱਗਦਾ ਬੜੇ ਭਾਈ ਦਾ ਹੈ, ਸ਼ੇਰ ਨੇ ਮੇਰੇ ਤੇ ਹਮਲਾ ਕਰਤਾ, ਤੈਨੂੰ ਪਤਾ ਨਹੀਂ? ਹੁਣ ਮੈਨੂੰ ਪੁੱਛਦਾ ਉਹ ਤੇ ਕਹਿੰਦਾ ਕੰਜਰਾ ਹਮਲਾ ਥੋੜ੍ਹਾ ਕੀਤਾ ਸੀ? ਕਹਿੰਦਾ ਹਾਂ। ਕਹਿੰਦਾ ਤੇਰੇ ਪੇਟ ਥਾਪਣ ਆਇਆ ਸੀ, ਬੱਲੇ ਬੱਲੇ ਇੰਨਾ ਸੋਹਣਾ ਜਾਨਵਰ, ਤੂੰ ਤਾਂ ਸਾਰਾ ਪੁੱਛਦੇ ਉਹਦੇ ਬਚਿਆ। ਲੈ 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 ਉਹਦੇ ਭੱਜ ਗਿਆ। ਉਹ ਕੰਜਰਾ ਤੈਨੂੰ ਜੱਫੀ ਪਾਉਣੀ ਸੀ ਨਾਲ ਕੇ, ਉਹ ਤਾਂ ਮੇਰਾ ਯਾਰ ਆ ਪੁਰਾਣਾ ਆੜੀ, ਅਸੀਂ ਇਕੱਠੇ ਰਹਿੰਦੇ, ਮੈਨੂੰ ਨਾ ਖਾ ਲੈਂਦਾ। ਉਹਨੂੰ ਚੰਗਾ ਸੋਹਣਾ ਬਹੁਤ ਲੱਗਾ, ਉਹ ਤਾਂ ਆਈ ਭੱਜ ਕੇ ਜੱਫੀ ਪਾਉਣ ਤੋਂ ਤੂੰ ਦੌੜਿਆ। ਕਹਿੰਦਾ ਸੱਚੀ? ਕਹਿੰਦਾ ਹੋਰ ਕੀ? ਕਹਿੰਦਾ ਯਾਰ ਫਿਰ ਸੱਚੀ ਗਲਤੀ ਹੋ ਗਈ। ਕਹਿੰਦਾ ਇੱਦਾਂ ਕਰ, ਹੁਣ ਆ ਮੇਰੇ ਨਾਲ, ਮੈਂ ਤੁਹਾਡਾ ਫੈਸਲਾ ਕਰਾਂ। ਮੈਂ ਉਧਰ ਉਹ ਮੈਂ ਕਹਿੰਦਾ ਨਿੰਮੂ ਝੋਲੇ ਬੈਠਾ, ਵੀ ਉਹ ਤੋਂ ਗਲਤੀ ਹੋ ਗਈ ਆ, ਉਧਰ ਤਾਂ ਤੂੰ ਗਲਤੀ ਕਰੇ ਆ, ਪਰ ਫੈਸਲਾ ਮੈਂ ਹੀ ਕਰਾਊਂ। ਕਹਿੰਦਾ ਆ ਚੱਲੀਏ। ਕਹਿੰਦਾ ਅੱਛਾ। ਖੋਤਾ ਵੀ ਤੁਰ ਪਿਆ ਨਾਲ ਉਹਦੇ, ਟਹਿਲਾ ਪਾਉਂਦਾ ਜਾ ਵੀ ਜਾ ਲਾਗੇ ਮੇਰੇ ਸ਼ੇਰ। ਉਹ ਪਹਿਲਾਂ ਦੱਸ ਗਿਆ, ਸ਼ੇਰ ਆਮ ਨਾ ਬਹਿ ਗਿਆ।
ਖੋਤਾ ਗਿਆ ਕਹਿੰਦਾ ਪਾਓ ਜੱਫੀ, ਕਹਿੰਦਾ ਆਪਸੇ ਛੋੜ, ਕਹਿੰਦਾ ਹੁਣ ਗੁੱਸੇ ਹੋਣ ਤੈਨੂੰ ਕੋਈ ਲੋੜ ਨਹੀਂ। ਖੋਤਾ ਸਾਲਾ ਤਰਪਿਆ ਨਾਲ ਜੱਫੀ ਪਾਉਣ, ਤੇ ਉਹ ਜੱਫੀ ਪਾਉਣ ਲੱਗਾ ਸ਼ੇਰ ਨੇ ਢਾਲਿਆ, ਨਾਲੇ ਫੜ ਲਿਆ। ਨਾਲ ਹੀ ਫੜ ਲਿਆ ਤਾਂ ਖੋਤਾ ਉੱਥੇ ਮਾਰੀ, ਖੋਤਾ ਦੋਨਾਂ ਰਲ ਮਿਲ ਕੇ ਖਾ ਲਿਆ। ਵਾਹ ਯਾਰ। ਹੁਣ ਤੁਸੀਂ ਸੋਚੋ, ਪਹਿਲਾਂ ਤਾਂ ਭਾਵੇਂ ਕਿਸੇ ਦੀਆਂ ਗੱਲਾਂ 'ਚ ਨਾ ਆਓ। ਜੇ ਕੋਈ ਤੁਹਾਡੀ ਬਾਹਲੀ ਸੋਭਾ ਕਰਦਾ ਨਾ, ਹੋ ਸਕਦਾ ਕੋਈ ਉਹਦਾ ਵਿੱਚ ਮਤਲਬ ਹੋਵੇ, ਤਾਂ ਦੂਜਾ ਵਾਲਾ ਹੰਕਾਰ ਨਾ ਕਰੋ। ਜੇ ਸ਼ੇਰ ਹੰਕਾਰ ਨਾ ਕਰਦਾ ਨਾ, ਬਾਕੀ ਦੇ ਟੱਬਰ ਨੂੰ ਜਾ ਕੇ ਸ਼ਿਕਾਰ ਕਰਦਾ, ਉਹਦੀ ਵੀ ਇਹ ਹਾਲਤ ਨਾ ਹੁੰਦੀ। ਤਾਂ ਬਾਕੀ ਜਿਹੜੇ ਗਿੱਦੜ ਵਰਗੇ ਦੋਸਤ ਆ ਸਾਰੀ ਦੁਨੀਆ 'ਚ ਬਹੁਤ ਆ, ਬਚੋ ਤੋਂ ਬਚਿਓ। ਬਚੋ ਜਿੰਨਾ ਬਚ। ਹਾਂ, ਜੋ ਤੁਹਾਨੂੰ ਕਹਿੰਦਾ ਤੁਸੀਂ ਸੋਹਣੇ ਬਹੁਤ ਵਾ, ਫਿਰ ਸਮਝ ਲਓ ਵੀ ਮੂਰਖ ਨਾ ਬਣਿਓ। ਵੀ ਹੁਣ ਬੜੀ ਦਿੱਤੀ ਜਾਣੀ। ਆਹੋ, ਹੁਣ ਮੈਂ ਕਦੇ ਤੇ ਕਿਤੇ ਗਧਾ ਵੀ ਦੇਖ ਲੈਣਾ, ਮੈਨੂੰ ਬਸ ਇਹੀ ਗਧਾ ਚੇਤੇ ਆਉਂਦਾ। ਇਹ ਦੰਦ ਬੜੇ ਸੋਹਣੇ ਆ ਗਏ।